कितना टाइम ले लेंदी एक पत्त? घंटा ले जाए। घंटा सवा लग गई। ते अंदाज़ा ने कितने किलो दी होंदी एक जेड़ा कड़ा है? पूरी बनाइए तो 15 12 12 13 एक बस। अच्छा 12 13 तक के बन जाए। 12 13 तो पता नहीं लगता। ठीक है। और ज़्यादा कर दी तो नहीं खराब हो जाता। ਹੁਣ ਦੱਸੋ ਇਹਨੂੰ ਆ ਕੀ ਹੈ, ਇਹਦਾ ਕੀ ਫੰਕਸ਼ਨ ਹੈ? ਜਿਹੜੀ ਆ ਪਈ ਹੈ ਕੁੰਨੀ ਜਿਹੀ ਹੈ, ਇਹ ਕੁੰਨੀ ਜਿਹੀ ਮੈਲ ਹੈ ਜਿਹੜੀ ਸੀ ਲੱਗਦੀ ਹੈ। ਇਹ ਜਿਹੜੀ ਮੈਲ ਉੱਪਰ ਆਂਦੀ ਜਾਂਦੀ ਹੈ ਤੁਸੀਂ ਲਾਂਦੇ ਜਾਂਦੇ ਹੁਣੇ ਪਿੱਛੇ ਨਿਖਾਰ ਕਰਦੇ ਰਹਿਣ। ਨਿਖਾਰ ਕਰਦੇ ਹੁਣੇ ਪਿੱਛੇ ਬਿਲਕੁਲ ਜਿਹੜਾ ਉਹਦੇ ਚ ਮੈਲ ਨਹੀਂ, ਉਹ ਖਾਲਸ ਆਪਣਾ ਆਪ ਹੀ ਹੈ। ਇਹ ਹੁਣ ਸੈੱਟ ਹੋਇਆ। ਅੱਛਾ ਅੱਛਾ। ਨਾਲ ਨਾਲ ਸਾਨੂੰ ਇਹ ਵੀ ਦੱਸਦੇ ਜਾਓ ਜੀ, ਕਿਉਂਕਿ ਅਸੀਂ ਤੇ ਬੁਲਬੁਲਾ ਗਏ, ਇਹਨੂੰ ਕੀ ਬੋਲਦੇ ਨੇ ਜਿੰਦੇ ਚ ਧੂਆਂ ਨਿਕਲਦਾ ਪਿਆ? ਲੰਬੀ ਬੋਲਦੇ ਨੇ। ਲੋ ਜੀ ਇਹਨੂੰ ਬੋਲਦੇ ਜੇ ਲੰਬੀ। चिमनी भी लुंबी भी इस नूं बोला जाता है। जिहड़ी उहदे नाल लिंक है, जिहड़ी उधर अग ला रहे हैं उहदे नाल उस दा धुआं अगे उहदा खराज जिहड़ा है वो इस नूं लुंबी या चिमनी बोलना। ए जिंदे विच गुड़ बन रही है इहनूं बोलदे ने कड़ा। ते ए जिहड़ा पिया है जिंदे च बाद दे विच पेसियां रखणियां, मतलब उहदे टुकड़े जिहड़े गुड़ दे रखने। ਇਹ ਕੜਾ ਦਾ ਉਲਟਾ ਜਿੰਦੇ ਚ ਹੋਣਾ ਇਹ ਹੈਗਾ ਗੰਢ। ਇਹ ਗੰਢ ਹੈ ਜੀ। ਇਹ ਗੰਢ ਦੇ ਵਿੱਚ ਹੈ, ਇਹਦੇ ਵਿੱਚ ਸੁੱਟ ਕੇ ਇਹਨੂੰ ਹਲਕਾ ਜਿਹਾ ਠੰਡਾ ਕੀਤਾ ਜਾਏਗਾ ਔਰ ਫਿਰ ਜਦੋਂ ਹੱਥ ਤੇ ਆਵਣ ਵਾਲਾ ਹੋ ਜਾਏਗਾ ਇਹਦੀਆਂ ਪੇਸੀਆਂ ਉਹ ਬਣਾਈਆਂ ਜਾਣੀਆਂ। ਅੱਜ ਅਸੀਂ ਕੋਈ ਗੁੜ ਬਣਵਾ ਰਹੇ ਹਾਂ ਤੇ ਨਾਲ ਨਾਲ ਅਸੀਂ ਸੋਚਿਆ ਵੀ ਤੁਹਾਨੂੰ ਵੀ ਇਹ ਪੂਰਾ ਪ੍ਰੋਸੈਸ से पूरा मरला दिखाइए कि किस तरह ਹੁੰਦਾ। अच्छा ਜਿਹੜਾ ਹੱਥ ਦੇ ਵਿੱਚ ਤੁਸੀਂ ਲੈ ਕੇ ਬੈਠੇ ਹੋ ਇਹਨੂੰ ਕੀ ਬੋਲਦੇ ਨੇ? ਛਾਣਨਾ ਬੋਲਦੇ ਨੇ। ਜਿੰਦੇ ਨਾਲ ਤੁਸੀਂ ਹਿਲਾ ਰਹੇ ਹੋ ਉਹਨੂੰ ਫਿਕਸ ਕਰ ਰਹੇ ਹੋ ਤਾਂ ਕਿ ਥੱਲੋਂ ਲੱਗ ਨਾ ਜਾਵੇ। ਇਹ ਹੁਣ ਜਿਹੜੇ ਤੁਸੀਂ ਪੱਤਰ ਲਾ ਰਹੇ ਨੇ, ਅੱਗ ਵਾਲੇ ਪੱਤਰ ਬਾਈ ਲਾ ਰਹੀ ਹੈ, ਇਸ ਜਗ੍ਹਾ ਦਾ ਕੋਈ ਮਖਸੂਸ ਨਾਂ ਵੀ ਹੈ? ਬਸ ਇਹ ਸਭ ਹੀ ਹੈ ਕਿ ਸੁਬਹ ਤੇ ਚੁੰਬਾ ਸ਼ੁਰੂ ਕਰਨੇ ਆ। ਅੱਛਾ ਇਹ ਚੁੰਬਾ ਹੈ। ਹਾਂਜੀ ਇਹ ਤੋਂ ਇਹਦੀ ਅੱਗ ਸ਼ੁਰੂ ਹੁੰਦੀ ਹੈ ਬਣਾਵਾ। ਅੱਗ ਵਿਖਾ ਦਈਏ ਜੀ, ਇਹ ਅੱਗ ਲਾਣੀ ਹੈ ਜੀ ਇਹਦੀ ਅੱਗੇ ਬਿਲਕੁਲ ਇਹਦੇ ਕਮਾਦ ਦੇ ਪੱਤਰਾਂ ਦੀ ਜਿਹੜੀ ਹੈ ਨਾਲ ਨਾਲ ਉਹ ਹੀ ਅੱਗ। ਉਹ ਬਾਅਦ ਲੋ ਜੀ ਇਸ ਟਾਈਮ ਸਾਡੇ ਨਾਲ ਸਾਡੇ ਦੋਸਤ ਰਾਣਾ ਸਾਹਿਬ ਵੀ ਮੌਜੂਦ ਹਨ ਔਰ ਚੂँकि ਜ਼ਿਮੀਂਦਾਰੀ ਦੇ ਨਾਲ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਹੋਏ ਹਨ ਤੇ ਉਹ ਸਾਨੂੰ ਇਹਦੇ ਬਾਰੇ ਤੁਹਾਨੂੰ ਦੁਬਾਰਾ ਤੋਂ ਦੱਸ ਦੇਣ। ਕੁਛ ਤਾਂ ਮੈਂ ਪੁੱਛੀਆਂ ਕਿ ਬਾਕੀ ਕੀ ਹੈ ਜੀ। ਰਾਣਾ ਸਾਹਿਬ ਦੱਸੋ। ਇਹ ਸਰ ਜੀ ਇਹਨੂੰ ਸਾਰੇ ਸਿਸਟਮ ਨੂੰ ਚੁੰਬਾ ਕਿਹਾ ਜਾਂਦਾ ਮੁਸ਼ਤਰਕਾ ਤੌਰ ਤੇ। ਠੀਕ ਹੈ। ਇਹ ਬੜੇ ਖਾਸ ਤੇ ਕੁਛ ਸਿਆਣਾ ਬੰਦਾ ਹੀ ਹੈ। ਪਿੰਡ 'ਚ 2-4 ਹੀ ਹੁੰਦੇ ਨੇ ਜਿਹੜੇ ਇਹਨੂੰ ਖੱਟਦੇ ਨੇ ਬੜੇ ਤਰੀਕੇ ਨਾਲ, ਸਫਾਈ ਨਾਲ। ਇਹ ਮੈਂ ਨਾਲ ਨਾਲ ਵਿਖਾਉਂਦਾ ਵੀ ਜਾਵਾਂ ਨਾ। ਇਹ ਚੁੰਬੇ ਦਾ ਹੈ ਜੀ ਕਿ ਜਿਹੜਾ ਮੇਨ ਜਿਹਦੇ ਵਿੱਚ ਅੱਗ ਜਾਣੀ ਹੈ ਨਾ ਜੀ, ਹਾਂ ਹਾਂ, ਉਹਦੇ ਵਿੱਚ ਇੱਕ ਸੁਰਾਖ ਹੈ। ਠੀਕ ਹੈ। ਉਹਦੇ ਥੱਲੇ ਉਹਦੇ ਸੁਰਾਖ ਜਿੱਥੇ ਉਹਦੇ ਵਿੱਚ ਸੁਰਾਖ ਹੈ। ਠੀਕ ਹੈ। ਜਿੱਥੋਂ ਕਿ ਰਾਖ ਸੁਆਹ ਗਿਰੇਗੀ ਉਹ ਇਹ ਜਿਹੜੀ ਉਰੇ ਆ ਰਹੀ ਉਹ ਇਹਦੇ ਵਿੱਚੋਂ ਕੱਢੀ ਜਾਏਗੀ। ਠੀਕ ਹੈ। ਬਾਲਣ ਜਿਹੜਾ ਹੈ ਉਧਰੋਂ ਜਾਏਗਾ। ਠੀਕ ਹੈ। ਜਿੱਥੋਂ ਬਾਲਣ ਪੈ ਰਹੀ ਉਹ ਮੈਂ ਦਿਖਾ ਦਿੰਦਾ। ਤੇ ਦੂਸਰਾ ਇੱਕ ਹੋਰ ਕਮਾਲ ਦੀ ਗੱਲ ਹੈ ਕਿ ਇੱਥੇ ਬਾਲਣ ਮੋਟੀ ਲੱਕੜੀ ਨਹੀਂ ਜਲਣੀ। ਇੱਥੇ ਬਿਲਕੁਲ ਇਹ ਪੱਤਰ ਜਿਸ ਤਰ੍ਹਾਂ ਹੈ ਖੁਸ਼ਕ ਜਿਹੜੇ ਨੇ ਇਸ ਵਾਸਤੇ ਆਮ ਤੌਰ ਤੇ ਫਿਰ ਜਿਹੜੀ ਇਹਦੀ ਪੱਛੀ ਹੁੰਦੀ ਹੈ। ਅੱਛਾ ਗੰਨਿਆਂ ਚੋਂ ਰਸ ਨਿਕਲ ਇਹਨੂੰ ਪੱਛੀ ਬੋਲਾ, ਇਹਨੂੰ ਪੱਤਰ ਬੋਲਿਆ ਜਾਂਦਾ ਹੈ। ਜਿਹੜਾ ਗੰਨਾ ਹੈ ਇਹ ਖੋਰੀ ਹੈ, ਇਹ ਪੱਛੀ ਹੈ। ਉਹ ਪੱਛੀ ਪਈ ਹੈ ਜੀ ਜਿੰਦੇ ਤੋਂ ਗੰਨੇ ਦਾ ਰਸ ਨਿਕਲ ਚੁੱਕਿਆ। ਰੋ ਜਿਸ ਨੂੰ ਬੋਲਦੇ ਨੇ ਨਾਲ ਨਾਲ ਸੁੱਕਦੀ ਰਹਿੰਦੀ, ਫਿਰ ਰੋ ਦੀ ਅੱਗ ਕੰਮ ਆਂਦੀ। ਦੂਸਰੀ ਮੋਟੀ ਲੱਕੜੀ ਦੱਸ ਰਹੇ ਨੇ ਕਿ ਉਹਦੇ ਕੰਮ ਨਹੀਂ ਆਉਂਦੀ। ਬਸ ਜਿਵੇਂ ਛਾਣਨਾ ਹਲਾਇਆ ਜਾ ਰਿਹਾ ਇਹ ਬਹੁਤ ਜਿਹਨੂੰ ਅੰਗਰੇਜ਼ੀ ਚ ਕ੍ਰਿਟੀਕਲ ਕਹਿ ਸਕਨੇ ਸਟੇਜ ਹੈ ਇਸ ਟਾਈਮ। ਬਿਲਕੁਲ ਹਰ ਬੰਦਾ ਪੱਕਣ ਦੇ ਨੇੜੇ ਤਿਆਰ ਹੋ ਚੁੱਕੀ ਹੈ। ਹਰ ਬੰਦਾ ਇਸ ਨੂੰ ਕਾਬੂ ਨਹੀਂ ਕਰ ਸਕਦਾ। ਹਾਂ ਸਿਆਣਾ ਗੋੜੀਆ ਜਿਹੜਾ ਹੈ, ਗੁੜਈਆ ਹੈ, ਉਹ ਹੀ ਇਹਨੂੰ ਕਰ। ਵਾਹ ਵਾਹ ਕਿਆ ਨਾ ਸਿਆਣਾ ਗੁੜਈਆ। ਹਾਂਜੀ ਲਓ ਜੀ ਇਹ ਲਫ਼ਜ਼ ਜਿਹੜੇ ਪੰਜਾਬੀ ਦੇ ਅਸੀਂ ਬੜੇ ਦਾਅਵੇ ਕਰਨੇ ਲੇਕਿਨ ਸਾਨੂੰ ਇਹਦਾ ਨਹੀਂ ਪਤਾ ਤੇ ਰਾਣਾ ਸਾਹਿਬ ਤੋਂ ਸਾਨੂੰ ਇਹ ਲਫ਼ਜ਼ ਲੱਭਣ ਕਿ ਗੁੜਈਆ ਮਤਲਬ ਗੁੜ ਬਣਾਉਣ ਵਾਲਾ। ਉਹ ਜਲਦੀ ਜਲਦੀ ਇਹਨੂੰ ਗੰਢ ਵਿੱਚ ਮੁੰਤਕਿਲ ਕਰੇਗਾ। ਹਾਂ ਹਾਂ ਹਾਂ। ਫਿਰ ਗੰਢ ਦਾ ਸਾਈਜ਼, ਉਹਦਾ ਥਿਕਨੈਸ ਜਿਹੜੀ ਹੈ ਨਾ ਜੀ, ਮੋਟਾਈ ਚੌੜਾਈ, ਆਪਾਂ ਗੰਢ ਵਾਲੀ ਸਾਈਡ ਤੇ ਹੋ ਜਾਈਏ ਨਾ।
ਤਾਂ ਕਿ ਉਸ ਸਾਈਡ ਤੋਂ ਵੀ ਵੀਡੀਓ ਇਹਦੀ ਜਿਹੜੀ ਹੈ ਉਹ ਬਣ ਜਾਵੇ। ਲਓ ਜੀ, ਉਹਨਾਂ ਦੇ 'ਚ ਬਿਲਕੁਲ ਕਹਿੰਦੇ ਨੇ ਕਿ ਅੱਗ ਥੱਲਿਓਂ ਬਿਲਕੁਲ ਨਾ ਬਾਲੀ ਜਾਵੇ, ਅੱਗ ਬੰਦ ਕਰ ਦਿੱਤੀ ਗਈ ਹੈ। ਔਰ ਮੈਨੂੰ ਲੱਗਦਾ ਹੈ ਇਹਨਾਂ ਦੇ ਵੇਖਣ ਤੋਂ ਕਿ ਜਿਵੇਂ ਕੰਮ ਤਿਆਰ ਹੋ ਚੁੱਕਿਆ। ਫਿਰ ਇਸ ਜਿਹੜਾ ਨਾ ਇੱਕ ਟਰਨ ਨੂੰ ਅਸੀਂ ਪੂਰ ਕਹਿੰਦੇ ਬਿਲਕੁਲ ਪੂਰ ਤਿਆਰ ਹੋ ਗਿਆ ਹੈ। ਇਹ ਹੁਣ ਜਿਹੜਾ ਇੱਕ ਪੂਰ ਤਿਆਰ ਹੋ ਗਿਆ ਜੀ, ਅਗਲਾ ਕੜਾਹ 'ਚ ਰੋ ਆਏਗੀ ਤਾਂ ਦੂਆ ਪੂਰ ਪੂਰ ਹੋਏਗਾ, ਹੋਵੇਗਾ, ਉਹਨੂੰ ਦੂਆ ਜਾਂ ਦੂਜਾ ਪੂਰ ਅਸੀਂ ਕਹਾਂਗੇ। ਤੇ ਇਹ ਜਿਹੜਾ ਹੈ ਨਾ ਜੀ ਤਿਆਰ ਹੋ ਰਿਹਾ, ਇਹ ਇਹਦੀ ਸ਼ੱਕਰ ਬਣਨੀ ਹੈ। ਠੀਕ ਹੈ, ਅਗਰ ਗੁੜ ਬਣਾਉਣਾ ਹੁੰਦਾ ਤੇ ਇਹਨੂੰ ਅਸੀਂ ਹੁਣ ਤੱਕ ਬਾਹਰ ਪਾ ਲੈਣਾ ਸੀ, ਕੱਢ ਲੈਣਾ ਸੀ। ਠੀਕ ਹੈ, ਇਹ ਸ਼ੱਕਰ ਬਣਾਉਣੀ ਹੈ ਤੇ ਇਹਦੀ ਤਿਆਰੀ ਥੋੜੀ ਜਿਹੜਾ ਟੈਕਸਚਰ ਹੋਰ ਕਰਨ ਵਾਸਤੇ ਹਾਂ। ਇਹਨੂੰ ਜ਼ਰਾ ਉੱਤੇ ਰੱਖਿਆ ਜਾ ਰਿਹਾ। ਨਹੀਂ ਤੇ ਉਹ ਫਿਰ ਉਸ ਸ਼ੱਕਰ ਜਿਹੜੀ ਬਣਾਣੀ ਉਹਨੂੰ ਜ਼ਿਆਦਾ ਗਾੜਾ ਕਰੀਦਾ ਹੁੰਦਾ। ਨਹੀਂ, ਬਾਕੀ ਇਹਦੇ ਚ ਨਿਖਾਰ ਕਰਨ ਵਕਤ ਕੁਝ ਜਿਹੜਾ ਚੀਜ਼ਾਂ ਸੋਡਾ ਵਗੈਰਾ ਹੈ, ਅੱਛਾ ਉਹ ਕੋਈ ਚੇਂਜ ਕਰਦੇ ਹੋ ਕਿ ਗੁੜ ਦੇ ਵਾਸਤੇ ਥੋੜੇ ਸੈਪਰੇਟ ਹਨ। और थोड़ी भिंडी ज्यादा लानी पड़ी ਇੱਕ ਚੀਜ਼ ਰਹਿ ਗਈ ਹੈ ਕਿ ਅਸੀਂ ਪਿੰਡੀ ਜਿਹੜੀ ਹੈ ਨਾ ਡਰਾਈ ਪਿੰਡੀ, ਠੀਕ ਹੈ। ਐਸੀ ਪਿੰਡੀ ਜਿਹੜੀ ਖੇਤ ਵਿੱਚ ਖੜੀ ਰਵੇ, ਉਹਨੂੰ ਕੱਟਣਾ ਨਹੀਂ। ਭਿੰਡੀ ਇਹੀ ਜਿਹੜੀ ਭਿੰਡੀ ਤੋਰੀ ਹੁੰਦੀ ਤੋਰੀ ਉਹਦੇ ਪੌਦੇ ਦੀ ਗੱਲ ਕਰ ਰਹੇ ਹੋ? ਉਹਨੂੰ ਸਾਲ ਉੱਥੇ ਹੀ ਖੁਸ਼ਕ ਹੋਣ ਦੇਣਾ। ਠੀਕ ਹੈ। ਉਹ ਕੋ ਤੁਹਾਡੀ ਜ਼ਰੂਰਤ ਮੁਤਾਬਕ 15-20 ਪੌਦੇ ਤੁਸੀਂ ਬਚਾਵਣੇ ਨੇ ਤੇ ਉਹਨੂੰ ਜੜਾ ਸਮੇਤ ਪੱਟ ਕੇ ਉਹਨਾਂ ਨੂੰ ਸਾਫ਼ ਕਰਕੇ ਕੁੱਟ ਕੇ ਉਹਨੂੰ ਜਿਹੜੇ ਨਾ ਉਹਦੇ ਨਾਲ ਨਿਖਾਰ ਕੀਤਾ। ਉਹ ਫਿਰ ਇਹਦਾ ਨਿਖਾਰ ਜਿਹੜੀ ਉਹ ਸਾਰਾ ਉਹ ਨਿਖਾਰ ਪਿਆ ਪਹਿਲੇ ਦਿਖਾ ਚੁੱਕੇ ਉਹ ਭਿੰਡੀ ਦੀ ਵਜ੍ਹਾ ਤੋਂ ਭਿੰਡੀ ਨੇ ਇੱਕ ਸਕਲਾਈ ਭਿੰਡੀ ਨਮਾ ਹੁੰਦਾ ਹੈ, ਉਹਦੀ ਵੀ ਹੋ ਜਾਂਦੀ ਹੈ। ਠੀਕ ਹੈ। ਕਈ ਤਰੀਕੇ ਨੇ, ਲੱਸੀ ਦਾ ਵੀ ਹੋ ਜਾਂਦਾ ਹੈ। ਅੱਛਾ, ਲੱਸੀ ਨਾਲ ਵੀ ਹੋ ਲੱਸੀ ਦਾ ਵੀ ਜਾਂਦਾ। ਨਿਖਾਰ ਹੋ ਜਾਂਦਾ ਹੈ। ਜ਼ਬਰਦਸਤ। ਤੇ ਰੰਗ ਕਾਟ ਵੀ ਮਿਲਦਾ ਹੈ। ਰੰਗ ਕਾਟ ਦਾ ਤੇ ਕੀ ਹੁੰਦਾ? ਉਹ ਕਾਸਟਿਕ ਸੋਡਾ ਹੁੰਦਾ ਜੀ, ਉਹ ਫਿਰ ਉਹਦੇ ਤੋਂ ਪਰਹੇਜ਼ ਹੀ ਕਰਨੀ ਚਾਹੀਦੀ ਹੈ। उसका बहुत काम। ਮਿੱਠਾ ਸੋਡਾ ਵੀ ਪਾਇਆ ਜਾਂਦਾ ਹੈ। ਸ਼ੁਰੂ ਕਰ ਲਾ। चलो जी, ਲਓ ਜੀ, ਇਸ ਟਾਈਮ ਤੱਕ ਤਿਆਰ ਹੋ ਚੁੱਕਾ ਸਭ। हाँ जी मामा। अच्छा मामा। ਇਹ ਸਟੇਜ ਤੇ ਵੀ ਵਟ ਸਾਹਿਬ ਬਾਅਦ ਦਫਾ ਗੜਬੜ ਹੋ ਜਾਂਦੀ ਹੈ ਹਾਂ, ਕਿ ਅਗਰ ਜਲਦੀ ਨਾ ਕੀਤੀ ਜਾਵੇ, ਅਗਰ ਪਿੱਛੇ ਅੱਗ ਜਲਾਉਣ ਅੱਗ ਕੋਈ ਰਹਿ ਜਾਵੇ ਕੋਈ ਪਿੱਛੇ ਗਲਤੀ ਕਰ ਤੇ। ਲਈਏ ਤੇ ਹਾਂ। ਇੱਥੇ ਵੀ ਸਾਰੇ ਪੂਰ ਦਾ ਬੇੜਾ ਗਰਕ ਹੋ ਸਕਦਾ ਹੈ। ਅੱਛਾ, ਉਹ ਜਲਾ ਸਕਦਾ, ਇੱਥੇ ਵੀ ਜਲਣ ਦਾ ਇਸ ਲੈਵਲ ਤੇ ਵੀ ਖਤਰਾ। खराब हो। ਤੋ ਐਡਾ ਸੌਖਾ ਕੰਮ ਨਹੀਂ ਹੈ ਇਹ ਤਾਂ ਬੜਾ ਤੁਸੀਂ ਕਹਿ ਸਕਦੇ ਹੋ ਕਿ ਬੜਾ ਕ੍ਰਿਟੀਕਲ ਹਸਾਸ ਜਿਹਾ ਕੰਮ ਹੈ ਬਿਲਕੁਲ। ਕਿ ਇਹਨੂੰ ਜਿਹੜਾ ਬਹੁਤ ਅੱਛੀ ਤਰ੍ਹਾਂ ਸਮਝਦਾ ਹੈ ਉਹੀ ਕਰ ਸਕਦਾ। ਹਰ ਬੰਦੇ ਦੇ ਵੱਸ ਦਾ ਕੰਮ ਨਹੀਂ। ਤੇ ਅਸੀਂ ਇਹ ਕਲਚਰ ਨੂੰ ਜ਼ਿੰਦਾ ਰੱਖਣ ਵਾਸਤੇ ਜੀ ਅਸੀਂ ਬਹੁਤ ਅੱਛੇ ਰਾਣਾ ਸਾਹਿਬ, ਬੜਾ ਹੀ ਤੁਸੀਂ ਅੱਛਾ ਕੀਤਾ ਜੀ ਤੇ ਅੱਜ ਬੜਾ ਹੀ ਦਿਲ ਖੁਸ਼ ਹੋਇਆ ਸਾਰਾ ਕੁਝ ਦੇਖ ਕਿ ਕੇ। ਅਸੀਂ ਭੁੱਲ ਨਾ ਜਾਈਏ। ਬਿਲਕੁਲ ਅਸੀਂ ਆਪਦੇ ਬਿਲਕੁਲ, ਬਚਪਨ ਚ ਦੇਖਿਆ ਸੀ ਤੇ ਹੁਣ ਇਹਨੂੰ ਆਪਣੇ ਜਿਹੜਾ ਖਾਲਿਸਪਨ ਹੈ ਉਹਨੂੰ ਨਾ ਭੁੱਲ ਜਾਈਏ। ਬੇਸ਼ੱਕ ਇਹਦੀ ਜਗ੍ਹਾ ਬਹੁਤ ਸਾਰੀਆਂ ਚੀਜ਼ਾਂ ਮਰ ਲੈਣਗੀਆਂ, ਲੇਕਿਨ ਅਸਲ ਇਹ ਹੈ, ਖਾਲਿਸ ਇਹ ਹੈ। ਲੋ ਜੀ, ਹੁਣ ਇਹ ਸਫਾਈ ਦਾ ਮੁਸ਼ਕਲ ਨਾਲ ਲੱਗਾ, ਸਫਾਈ ਦਾ ਇਸ ਤਰ੍ਹਾਂ ਖਿਆਲ ਰੱਖਿਆ ਜਾਂਦਾ ਹੈ। ਔਰ ਫੌਰੀ ਤੌਰ ਤੇ ਦੁਬਾਰਾ ਰੋ ਪਾ ਦੇਣੀ। ਲੋ ਜੀ, ਇਹ ਹੁਣ ਨਾਲ ਇਹਨੂੰ ਚੀੜ ਬੋਲਦੇ, ਬਣ ਗਿਆ। ਇਹਨੂੰ ਚੀੜ ਬੋਲਦੇ ਨੇ। ਇਹ ਵੀ ਬੜੀ ਖਾਣ ਦੇ ਦਾ ਬੜੀ ਲਜ਼ੀਜ਼ ਹੁੰਦੀ ਹੈ। ਤੁਸੀਂ ਚਾਕਲੇਟ ਖਾਂਦੇ ਹੋ, ਲੇਕਿਨ ਕਦੀ ਤੁਸੀਂ ਜ਼ਿੰਦਗੀ ਚੀੜ ਖਾਣਾ ਤੁਹਾਨੂੰ ਮਜ਼ਾ ਨਾ ਆਵੇ ਤਾਂ ਦੱਸਣਾ ਚਾਕਲੇਟ ਤੋਂ ਵੱਧ। ਲਓ ਜੀ, ਇਹ ਹੁਣ ਬਿਲਕੁਲ ਇਹਦੀ ਅੱਗੇ ਸ਼ੱਕਰ ਬਣੇਗੀ ਤੇ ਉਹ ਫਿਰ ਤੁਹਾਨੂੰ ਅਸੀਂ ਉਹ ਵੀ ਦਿਖਾ ਦਿੰਦੇ। भाई जी ਅੱਛਾ, ਇਹ ਰੰਗ ਇਹਦਾ ਨਾਲ ਨਾਲ ਬਦਲਦਾ ਜਾ ਰਹੀ ਹੈ ਜਿਵੇਂ ਜਿਵੇਂ ਤੁਸੀਂ ਹਿਲਾ ਰਹੇ ਹੋ। आई करते हैं देखना है। ਪਹਿਲੇ ਥੋੜਾ ਜਿਹਾ ਗਹਿਰਾ ਰੰਗ ਹੈ, ਹੁਣ ਉਹ ਬਿਲਕੁਲ ਨਾ ਉਹਦੇ ਵਾਈਟਨੈਸ ਉਹਦੇ ਚਾਹਦੀ ਇਹ ਜਾਂਦੀ। ਜੀ ਅਹਿਮਦ ਭਾਈ, ਇਹਦੇ ਚ ਹਵਾ ਜਿਵੇਂ ਜਿਵੇਂ ਸ਼ਾਮਲ ਹੋਏਗੀ ਨਾ, ਠੀਕ ਹੈ, ਇਹਦੇ ਰੰਗ ਸੋਹਣਾ ਕਰਨਾ ਹੋਊਗਾ। ਠੀਕ ਹੈ। ਇਹ ਹਵਾ ਕੰਮ ਦਿਖਾ ਰਹੀ ਹੈ। ਵਾਹ ਵਾਹ ਜੀ, ਕੀ ਚੀਜ਼ਾਂ ਆਉਂਦੀਆਂ ਨੇ, ਅਸੀਂ ਸਿਰਫ ਉਹੀ ਕਰਨਾ ਹੈ ਕਿ ਗੁੜ ਜਾਂ ਸ਼ੱਕਰ, ਲੇਕਿਨ ਇਹਦੀ ਬੈਕ ਸਾਈਡ ਤੇ ਕੀ ਕਹਾਣੀ ਹੈ, ਕਿਵੇਂ ਬਣਦੀ ਹੈ, ਇਹ ਕਦੇ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਨਾ ਪਿੰਡਾਂ ਵਾਲਿਆਂ ਕੋਲ ਜਿਹੜੇ ਜਾਣਦੇ ਨੇ ਉਹਨਾਂ ਦੱਸਣ ਦੀ ਕੋਸ਼ਿਸ਼ ਕੀਤੀ, ਨਾ ਸ਼ਹਿਰ ਵਾਲਿਆਂ ਨੇ ਕੋਈ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਯਾਰ ਇਹ ਕਿਵੇਂ। ਅਗਰ ਗੁੜ ਹੁੰਦਾ ਤੇ ਇਹਦੇ ਨਾਲ ਇੰਨਾ ਵੈਲ ਨਹੀਂ ਕਰਨਾ ਪੈਣਾ। ਹਾਂ, ਉਹਨੂੰ ਬੜੀ ਗੁੜ ਦਾ ਤੇ ਮੰਨ ਲਓ ਜੀ ਉਹਨੂੰ ਹਵਾ ਲੱਗਣੀ ਤੇ ਤੁਸੀਂ ਪੇਸੀਆਂ ਬਣਾ ਲੈਣੀਆਂ। ਆਰਾਮ ਦੇ ਨਾਲ, ਪ੍ਰੇਮ ਦੇ ਨਾਲ। ਇਹ ਤਾਂ ਹੁਣ ਇਸ ਤਰ੍ਹਾਂ ਹੈ ਜਿਵੇਂ ਖੋਇਆ ਬਣ ਗਿਆ, ਖੋਇਆ ਵਾਲਾ ਹਿਸਾਬ। वाह वाह, क्या रंगत है यार। ये पूरा हो चुका है ना, पूरी हवा लग चुकी।
ਹੁਣ ਇਹਦਾ ਅੱਗੇ ਕੀ ਪ੍ਰੋਸੈਸ ਹੋਏਗਾ? ਬਸ ਇਹਨੂੰ ਹਿਲਾਣਾ ਹੀ ਹੈ ਜੀ, ਸ਼ੱਕਰ ਬਣ ਜਾਣੀ। ਅੱਛਾ, ਪਟਣਾ ਹੈ ਥੋੜਾ ਜਿਹਾ ਖੰਡ। ਲਓ ਜੀ, ਥੋੜਾ ਖੁਸ਼ਕ ਹੁੰਦਾ ਹੈ ਤਾਂ ਫਿਰ ਪਟਦੇ ਆ। ਹੁਣ ਇਹਦਾ ਕੋਈ ਟਾਈਮ ਚਾਹੀਦਾ ਹੋਏਗਾ, ਕਿੰਨਾ ਟਾਈਮ ਚਾਹੀਦਾ ਹੋਏਗਾ ਅੰਦਾਜ਼ਨ? 15 ਮਿੰਟ। 15 ਮਿੰਟ ਇਹਨੂੰ ਚਾਹੀਦੇ ਨੇ। ਉਸ ਤੋਂ ਬਾਅਦ ਇਹਨਾਂ ਨੇ ਪਟਣਾ, ਫਿਰ ਸ਼ੱਕਰ ਬਣੇਗੀ। ਇਹ ਉਹ ਜਿਹੜਾ ਉਹਨੂੰ ਪੁੱਟਣ ਦਾ ਟਾਈਮ ਉਹ ਆ ਗਈ ਹੈ, ਔਰ ਇਹ ਹੁੰਦੀ ਸ਼ੱਕਰ ਬਣ ਰਹੀ। ਜਿਸ ਤਰ੍ਹਾਂ ਪਹਿਲੇ ਦੱਸਿਆ ਕਿ ਸ਼ੱਕਰ ਬਣ ਰਹੀ, ਗੁੜ ਇਸ ਦਫਾ ਅਸੀਂ ਨਹੀਂ ਬਣਾ ਰਹੇ ਹੋ, ਬਲਕਿ ਗੁੜ ਕੱਲ ਬਣ ਗਈ। ਹਾਂਜੀ ਲਓ ਜੀ, ਇਹ ਤੁਹਾਡੀ ਸ਼ੱਕਰ ਤਿਆਰ ਹੋ ਚੁੱਕੀ।